अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਬੜਾ ਸ਼ਾਨਦਾਰ ਦਿਨ ਚੜ ਪਿਆ ਵੇ ਸਵੇਰ ਜਦੋਂ ਅਸੀਂ ਉੱਠੇ ਸਾਂ ਉਦੋਂ ਬਿਲਕੁਲ ਬੱਦਲ ਸਨ ਲੱਗ ਨਹੀਂ ਰਿਹਾ ਸੀ ਕਿ ਧੁੱਪ ਨਿਕਲੇਗੀ ਪਰ ਧੁੱਪ ਨਿਕਲ ਆਈ ਏ ਤੇ ਮੈਂ ਉੱਪਰ ਆਈ ਆਪਣੇ ਮੇਰੀ ਨੀਚੇ ਕੋਲਡ ਕਰੀਮ ਜਿਹੜੀ ਬੈਗ ਵਿੱਚ ਰੱਖਣੀ ਆ ਖਤਮ ਹੋ ਗਈ ਸੀ ਤੇ ਮੈਂ ਕਿਹਾ ਚਲੋ ਵੀ ਮੈਂ ਦੂਸਰੀ ਸ਼ੀਸ਼ੀ ਹੁਣ ਕੱਢ ਲਿਆਵਾਂ ਸਟਾਕ ਵਿੱਚ ਤੇ ਪਈਆਂ ਨੇ ਇਹ ਵੀ ਕੋਲਡ ਕਰੀਮ ਇਹ ਵੀ ਮੇਰੀ ਕੋਲਡ ਕਰੀਮ ਇਹ ਵੀ ਹਲੇ ਸਟਾਕ 'ਚ ਖਾਸੀਆਂ ਪਈਆਂ ਨੇ ਦੇਖ ਲਓ ਬਈ ਤੁਸੀਂ ਫਿਰ ਇਹ ਨਾ ਕਹੀਓ ਕੋਈ ਝੂਠ ਬੋਲਣੀ ਆ ਇਹ ਵੀ ਪਈਏ ਤੇ ਇਹ ਵੀ ਪਈਏ ਹਾਲੇ ਮੇਰੀ 4 ਪਈਆਂ ਨੇ 6 ਦਾ ਪੈਕ ਆਂਦਾ ਵੇ ਤੇ ਇੱਕ ਮੈਂ ਯੂਜ਼ ਕੀਤੀ ਏ ਤੇ ਇਹ ਹੁਣ ਮੈਂ ਲੈ ਜਾਵਾਂਗੀ ਤੇ 4 ਹਲੇ ਮੇਰੀਆਂ ਬਾਕੀ ਪਈਆਂ ਨੇ ਤੇ ਚਲੋ ਬਈ ਹੁਣ ਮੈਂ ਕੀ ਕਹਿੰਦੇ ਨੇ ਨੀਚੇ ਚੱਲਣੀ ਆ ਪਰ ਇਸ ਪਿੱਛੋਂ ਮੈਂ ਸਮਾਨ ਜਦ ਦੇਖਿਆ ਪਿੱਛੇ ਬੜਾ ਖਲਾਰਾ ਮੇਰਾ ਮੈਂ ਸਾਫ਼ ਕਰਨਾ ਵੇ ਪਰ ਮੈਨੂੰ ਇੱਕ ਦੋ ਚੀਜ਼ਾਂ ਐਸੀਆਂ ਮਿਲ ਗਈਆਂ ਕਿ ਜਿਹਦੇ ਤੇ ਮੈਂ ਗੱਲ ਅੱਜ ਕਰਨਾ ਚਾਹਾਂਗੀ ਇਹ ਦੇਖੋ ਮੈਨੂੰ ਬਸ ਅਚਾਨਕ ਹੀ ਸਾਹਮਣੇ ਪਏ ਸਨ ਹਲੇ ਸਾਰੇ ਮੈਂ ਸੰਭਾਲੇ ਨਹੀਂ ਨੇ ਇਹ ਜਿਹੜਾ ਮੈਂ ਉੱਥੋਂ ਕਰਾਚੀ ਜ਼ੈਨਬ ਮਾਰਕੀਟ ਤੋਂ ਲਿਆ ਸੀ ਇਹ ਤੁਸੀਂ ਦੇਖਿਆ ਹੀ ਹੋਣਾ ਬੜਾ ਮੇਰਾ ਫੇਵਰਟ ਇਹਦੇ ਨਾਲ ਮੈਂ ਕਾਂਟੇ ਵੀ ਲਏ ਸਨ ਉਹ ਮਿਲਦੇ ਹੀ ਨਹੀਂ ਪਏ ਹਾਲੇ ਤੱਕ ਤੇ ਇਹ ਤਿੱਬਤ ਸਨੋ ਵੀ ਜਿਹੜੀ ਮੈਨੂੰ ਮਿਲ ਗਈ ਕਿ ਇੱਕ ਦਫਾ ਗਲਤੀ ਦੇ ਨਾਲ ਅਸੀਂ ਆਰਡਰ ਜਦੋਂ ਕੀਤਾ ਆਨਲਾਈਨ ਤੇ ਉਹਨਾਂ ਨੇ ਤਿੱਬਤ ਕੋਲਡ ਕਰੀਮ ਦੇ ਬਜਾਏ ਤਿੱਬਤ ਸਨੋ ਭੇਜ ਦਿੱਤੀ ਇਹ ਵੀ ਮੇਰੇ ਕੋਲ ਸਟਾਕ ਖਾਸਾ ਪਿਆ ਵੇ ਮੈਂ ਕਿਹਾ ਚਲੋ ਇਹ ਵੀ ਇੱਕ ਕੱਢ ਲੈਂਦੇ ਆ ਬਚਪਨ ਦੀਆਂ ਆਪਣੀਆਂ ਯਾਦਾਂ ਤਾਜ਼ੀਆਂ ਕਰ ਲੈਂਦੇ ਆ ਇਹਨੂੰ ਵੀ ਕੱਢਣੀ ਆ ਇੱਕ ਮੈਨੂੰ ਹੋਰ ਮੇਰਾ ਨਿਕਲਿਆ ਇਹਦੇ ਵਿੱਚੋਂ ਪਾਉਚ ਵਿੱਚੋਂ ਇਹ ਵਾਲਾ ਸੈੱਟ ਤੇ ਮੈਨੂੰ ਬਸ ਨਾ ਉਹ ਯਾਦਾਂ ਆ ਗਈਆਂ ਪੁਰਾਣੀਆਂ ਤੇ ਮੈਂ ਕਿਹਾ ਕਿ ਚਲੋ ਮੈਂ ਅੱਜ ਤੁਹਾਡੇ ਨਾਲ ਇਸ ਹਵਾਲੇ ਦੇ ਨਾਲ ਅਸੀਂ ਥੋੜ੍ਹੀ ਜਿਹੀ ਗੱਲ ਕਰਨੀ ਆ ਇਹ ਕਾਂਟੇ ਵੀ ਇਹਦੇ ਦੇਖ ਲਵੋ ਤੇ ਚਲੋ ਮੈਂ ਕਾਂਟੇ ਪਾਉਂਦੀ ਆ ਤੇ ਨਾਲ ਅਸੀਂ ਗੱਲ ਕਰਨੇ ਆ ਨਾਲ ਮੈਨੂੰ ਬੜੀ ਇੱਕ ਅਜ਼ੀਮ ਸੁਰਮੇਦਾਨੀ ਮਿਲ ਗਈ ਆਪਣੀ ਦੇਖ ਲਓ ਪਤਾ ਨਹੀਂ ਸ਼ੇਡ ਸ਼ਾਇਦ ਪੈ ਰਿਹਾ ਹੋਏਗਾ ਤੁਹਾਨੂੰ ਸਹੀ ਨਜ਼ਰ ਨਹੀਂ ਆ ਰਹੀ ਤੇ ਬਹਿਰਹਾਲ ਹੁਣ ਵਾਰੀ ਵਾਰੀ ਅਸੀਂ ਸਾਰੇ ਇਹ ਇੱਕ ਮੇਰੇ ਕੋਲ ਲੈ ਕੇ ਆਈ ਸਾਂ ਮੈਂ ਕੀ ਇਹਨੂੰ ਕਹਿੰਦੇ ਨੇ ਚਿਹਰੇ ਤੇ ਲਾਉਣ ਵਾਸਤੇ ਰਿੰਕਲ ਪੈਚ ਟਰਾਈ ਬੇਸ ਤੇ ਲੈ ਕੇ ਆਈ ਸਾਂ ਬਈ ਇੰਨੇ ਮਹੀਨੇ ਹੋ ਗਏ ਨੇ ਤੇ ਇਸ ਤਰ੍ਹਾਂ ਹੀ ਪਿਆ ਨੂੰ ਖੋਲਿਆ ਵੀ ਨਹੀਂ ਹੈ ਤੇ ਮੈਂ ਕਿਹਾ ਚਲੋ ਅੱਜ ਇਹਨੂੰ ਹੀ ਅਸੀਂ ਟਰਾਈ ਕਰਨੇ ਆ ਇੰਨੇ ਦਿਨ ਦਾ ਪਿਆ ਨੂੰ ਲਾ ਕੇ ਮੁਕਾਓ ਤੇ ਜਾਨ ਛੁਡਾਓ ਤੇ ਮੈਂ ਅੱਜ ਪਹਿਲੇ ਅਸੀਂ ਜ਼ੇਵਰਾਤ ਦੇ ਹਵਾਲੇ ਨਾਲ ਗੱਲ ਕਰਾਂਗੇ ਫਿਰ ਅਸੀਂ ਸੁਰਮੇਦਾਨੀ ਦੇ ਹਵਾਲੇ ਨਾਲ ਗੱਲ ਕਰਾਂਗੇ ਬਹਰਹਾਲ ਸਾਰੀਆਂ ਯਾਦਾਂ ਇਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਨਹੀਂ ਨੇ ਇਹਦੇ ਵਿੱਚ ਇੱਕ ਯਾਦਾਂ ਨੇ ਸਾਡੀਆਂ ਬੜਾ ਟਾਈਮ ਅਸੀਂ ਗੁਜ਼ਾਰੇ ਇਹਨਾਂ ਚੀਜ਼ਾਂ ਦੇ ਨਾਲ ਤੇ ਮੈਨੂੰ ਇਹ ਲੱਗਦਾ ਕਿ 10 ਮਿੰਟ ਵਿੱਚ ਅਸੀਂ ਉਹਨਾਂ ਚੀਜ਼ਾਂ ਦਾ ਉਸ ਤਰ੍ਹਾਂ ਭਰਪੂਰ ਜ਼ਿਕਰ ਨਹੀਂ ਕਰ ਸਕਦੇ ਹਾਂ 10 ਮਿੰਟ 12 ਮਿੰਟ ਕੇ ਵਿੱਚ ਜਿਹਨਾਂ ਦੇ ਅਸੀਂ ਜ਼ਮਾਨੇ ਗੁਜ਼ਾਰੇ ਨੇ ਬਹਰਹਾਲ ਅਸੀਂ ਕੋਸ਼ਿਸ਼ ਕਰਨੇ ਆ ਚਲੋ ਵੀ ਫਿਰ ਅੱਜ ਸਟਾਰਟ ਕਰਨੇ ਆ ਅੱਜ ਤੇ ਅਸੀਂ ਇਸ ਸੈੱਟ ਦੇ ਹਵਾਲੇ ਨਾਲ ਗੱਲ ਕਰਾਂਗੇ ਤੇ ਫਿਰ ਵਾਰੋ ਵਾਰੀ ਅਸੀਂ ਸਾਰੀਆਂ ਚੀਜ਼ਾਂ ਨੂੰ ਸ਼ਾਮਲੇ ਗੁਫ਼ਤਗੂ ਰੱਖਾਂਗੇ ਉੱਪਰ ਤਾਂ ਮੈਂ ਆ ਗਈ ਹਾਂ ਨੀਚੇ ਉੱਪਰ ਨਹੀਂ ਮੈਂ ਬੈਠੀ ਇਸ ਤੋਂ ਕੋਈ ਨੀਚੇ ਕੋਈ ਬੈਲ ਨਾ ਵੱਜ ਜਾਵੇ ਕੋਈ ਆ ਨਾ ਜਾਵੇ ਇਸ ਤੋਂ ਮੈਂ ਜ਼ਿਆਦਾਤਰ ਹੁਣ ਨੀਚੇ ਹੀ ਰਹਿੰਦੀ ਆ ਬਹਰਹਾਲ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ ਇਹ ਵੇਖ ਲਓ ਬਈ ਗੜਗਾਬੋ ਨੇ ਸੈੱਟ ਪਾ ਲਿਆ ਤੇ ਤੁਹਾਨੂੰ ਦਿਖਾਇਆ ਨਾ ਮੈਂ ਪਾ ਕੇ ਨੀਚੇ ਆਈ ਹਾਂ ਕਿ ਨੀਚੇ ਬੈਠ ਕੇ ਗੱਲ ਕਰਨ ਵਾਸਤੇ ਜ਼ਰੂਰੀ ਨਹੀਂ ਤੁਸੀਂ ਡਾਈਨਿੰਗ ਏਰੀਆ 'ਚ ਕਰੋ ਕਿਤੇ ਵੀ ਕਰੋ ਅਸਲ ਮਕਸਦ ਹੁੰਦਾ ਹੈ ਗੱਲ ਕਰਨਾ ਤੇ ਮੈਂ ਤੁਹਾਡੇ ਸਾਰਿਆਂ ਦਾ ਕਮੈਂਟ ਦਾ ਸ਼ੁਕਰੀਆ ਅਦਾ ਕਰਨੀ ਆ ਸਭ ਦਾ ਬਹੁਤ ਬਹੁਤ ਸ਼ੁਕਰੀਆ ਉਸਮਾਨ ਨੇ ਪਰਸੋਂ ਲਿਖਿਆ ਕਿ ਬਈ ਥੋੜੀ ਜਿਹੀ ਮਿੱਠਾ ਦੇ ਦੇਵੋ ਬਈ ਥੋੜਾ ਜਿਹਾ ਕਿਉਂ ਤੁਸੀਂ ਬਹੁਤਾ ਜਿਹਾ ਲੈ ਲਵੋ ਤੇ ਤੁਹਾਡੇ ਲਈ ਹਾਜ਼ਰ ਹੈ ਤੇ ਸ਼ਬੀਰ ਸੈਨ ਸਾਹਿਬ ਵੀ ਨਾਲ ਕਮੈਂਟ ਕਰਦੇ ਰਹਿੰਦੇ ਨੇ ਕਹਿੰਦੇ ਨੇ ਵੀ ਹੁਣ ਤੁਸੀਂ ਇੰਨੀ ਵਾਕ ਪੇ ਕਰਦੇ ਹੋ ਤੇ ਤੁਸੀਂ ਉਹ ਨਾਨ ਖਾ ਸਕਦੇ ਹੋ ਜਿਹੜਾ ਤੁਸੀਂ ਉਧਰ ਉੱਥੇ ਦੇਖਿਆ ਸੀ ਚਲੋ ਫਿਰ ਠੀਕ ਹੈ ਬਈ ਫਿਰ ਕੋਸ਼ਿਸ਼ ਤੇ ਅਸੀਂ ਆਪਣੀ ਜਾਰੀ ਰੱਖਣੀ ਹੈ ਨਾ ਤੇ ਤੁਹਾਡੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ ਤੇ ਆਮਨਾ ਬਹਾਦਰ ਵੀ ਜਿਸ ਦਿਨ ਤੋਂ ਦੇਖਦੇ ਨੇ ਆਮਨਾ ਬਹਾਦਰ ਵਿਚਾਰੀ ਰੋਜ਼ਾਨਾ ਆਮਨਾ ਮੈਨੂੰ ਕਮੈਂਟ ਕਰਦੇ ਨੇ ਬੜਾ ਵੀ ਜ਼ਬਰਦਸਤ ਇਜ਼ਾਫਾ ਹੋਇਆ ਸਾਡੇ ਦੋਸਤਾਂ ਵਿੱਚ ਆਮਨਾ ਦਾ ਆਮਨਾ ਨੂੰ ਮੈਂ ਇੱਕ ਦਿਨ ਇਸ ਤਰ੍ਹਾਂ ਹੀ ਦੱਸਿਆ ਕਿ ਆਮਨਾ ਮੇਰਾ ਇੱਕ YouTube ਚੈਨਲ ਹੈ ਉਹਨੇ ਕਿਹਾ ਅੱਛਾ ਆਂਟੀ ਮੈਂ ਸਰਚ ਕਰਾਂਗੀ ਮੈਂ ਦੇਖਾਂਗੀ ਇਸ ਦਾ ਜ਼ਿਕਰ ਇੱਕ ਆਇਆ ਤੇ ਉਸ ਦੇ ਬਾਅਦ ਉਹਨਾਂ ਨੇ ਬਕਾਇਦਾ ਸਰਚ ਵੀ ਸਾਰੇ ਕੀਤਾ ਹੀ ਹੋਣਾ ਵੇ ਤੇ ਫਿਰ ਲੱਭਿਆ ਮੇਰਾ ਤੇ ਉਸ ਤੋਂ ਬਾਅਦ ਉਹ ਦੇਖਣ ਲੱਗ ਗਏ ਨੇ ਉਹ ਡੇਲੀ ਦੇਖਦੇ ਨੇ ਔਰ ਸਭ ਤੋਂ ਅੱਛੀ ਗੱਲ ਉਹਨਾਂ ਦੀ ਹੈ ਕਿ ਕਮੈਂਟ ਵੀ ਜ਼ਰੂਰ ਕਰਦੇ ਨੇ ਉਹਨਾਂ ਨੇ ਥੈਲਿਆਂ ਵਾਲੇ ਉੱਤੇ ਵੀ ਲਿਖਿਆ ਸੀ ਕਿ ਆਂਟੀ ਤੁਸੀਂ ਪੁਰਾਣੇ ਜ਼ਮਾਨਿਆਂ 'ਚ ਲੈ ਜਾਂਦੇ ਹੋ ਥੈਲੇ ਦੇ ਸਾਡੇ ਘਰ ਵੀ ਹੁੰਦੇ ਸਨ ਤੇ ਕੱਲ੍ਹ ਵੀ ਉਹਨਾਂ ਨੇ ਲਿਖਿਆ ਹੁੱਕੇ ਵਾਲੀ ਸੁਣ ਕੇ ਕਿ ਬਿਲਕੁਲ ਸਾਡਾ ਨਾਨਾ ਨਾਨੀ ਦੇ ਘਰ ਦਾ ਯਾਦ ਸਾਰਾ ਮੈਨੂੰ ਉਸ ਤਰ੍ਹਾਂ ਹੀ ਯਾਦਾਂ ਆ ਗਈਆਂ ਕਿ ਅਸੀਂ ਵੀ ਆਪਣੇ ਨਾਨਾ ਨਾਨੀ ਦੇ ਘਰ ਜਾਂਦੇ ਸਾਂ ਤੇ ਇਸ ਤਰ੍ਹਾਂ ਹੁੱਕੇ ਹੁੰਦੇ ਸਾਂ ਤੇ ਡਾਂਟ ਵੀ ਪੈਂਦੀ ਹੁੰਦੀ ਸੀ ਤੇ ਉਹੀ ਕਹਾਣੀ ਘਰ ਘਰ ਕੀ ਉਸ ਜ਼ਮਾਨੇ ਦੇ ਹਰ ਘਰ ਵਿੱਚ ਹੁੱਕਾ ਹੁੰਦਾ ਸੀ ਤੇ ਕਿਸੇ ਨਾਨਾ ਕਿਤੇ ਦਾਦਾ ਕਿਤੇ ਚਾਚਾ ਕਿਤੇ ਤਾਇਆ ਹੁੱਕਾ ਜ਼ਰੂਰ ਪੀਂਦੇ ਹੁੰਦੇ ਸਨ ਤੇ ਇਸ ਤਰ੍ਹਾਂ ਸਾਡੀਆਂ ਗੱਲਾਂ ਮਤਲਬ ਚੱਲਦੀਆਂ ਨੇ ਤੇ ਹੁਣ ਮੈਂ ਅੱਜ ਇਹ ਜਿਹੜਾ ਮੈਂ ਪਾ ਕੇ ਆਈ ਨਾ
ਸੈੱਟ ਤੇ ਮੈਨੂੰ ਇਹ ਮੇਰਾ ਸੋਨੇ ਦਾ ਸੈੱਟ ਨਹੀਂ ਹੈ, ਇਹ ਵੈਸੇ ਹੀ ਮੈਂ ਖਰੀਦਿਆ ਹੋਇਆ ਵੇ, ਗੋਲਡ ਦਾ ਨਹੀਂ ਹੈ। ਲੇਕਿਨ ਮੈਂ ਗੱਲ ਕਰਨ ਦਾ ਮਕਸਦ ਹੈ ਵੀ ਕਾਂਟੇ ਵੀ ਦੇਖ ਲਵੋ ਇਹਦੇ, ਤੇ ਇਹਦਾ ਮਕਸਦ ਦੋਨੋਂ ਕਾਂਟੇ ਵਿੱਚ ਐਸਾ ਕਰਕੇ ਕਰਾਂ ਤੁਹਾਨੂੰ ਕਾਂਟੇ ਵੀ ਤੇ ਦਿਖਾਵਾਂ। ਤੇ ਉਸ ਜ਼ਮਾਨੇ 'ਚ ਮੈਂ ਪਹੁੰਚ ਗਈ, ਵੀ ਵਿੱਚ ਆਇਆ ਸੀ ਮੇਰਾ ਖਿਆਲ ਹੈ ਮੈਂ 4 ਸਾਲ ਪਹਿਲੇ ਖਰੀਦਿਆ ਸੀ। ਇੱਕ ਦਫਾ ਇੱਕ ਸ਼ਾਦੀ ਸੀ ਤੇ ਇਸ ਦਿਲ ਕਰ ਆਇਆ ਤੇ ਮੈਂ ਲੈ ਲਿਆ। ਵਰਨਾ ਮੈਂ ਜਵੈਲਰੀ ਬਹੁਤ ਘੱਟ ਲੈਂਦੀ ਹਾਂ, ਜ਼ਿਆਦਾ ਨਹੀਂ ਮੈਂ ਖਰੀਦੀ, ਬਸ ਚੂੜੀਆਂ ਹੀ ਖਰੀਦਣੀ ਆ, ਮੈਨੂੰ ਇਹਦਾ ਸ਼ੌਕ ਹੈ, ਵਰਨਾ ਮੈਂ ਹੋਰ ਜ਼ਿਆਦਾ ਨਹੀਂ। ਲੇਕਿਨ ਇਹ ਬਸ ਇੱਕ ਲੈ ਲਿਆ ਤੇ ਉਦੋਂ ਸ਼ਾਦੀ 'ਚ ਪਾਇਆ ਵੀ ਸੀ, ਉਸ ਤੋਂ ਬਾਅਦ ਵੀ ਮੈਂ ਇੱਕ ਅੱਧ ਦਫਾ ਪਾਇਆ। ਉਹ ਜ਼ਮਾਨੇ ਯਾਦ ਆ ਗਏ, ਉਹ ਜ਼ਮਾਨਿਆਂ 'ਚ ਮੈਂ ਪਹੁੰਚ ਜਾਂਦੇ ਹਾਂ ਅਸੀਂ ਜਦੋਂ ਇਸ ਤਰ੍ਹਾਂ ਜ਼ੇਵਰ ਇਸ ਤਰ੍ਹਾਂ ਆਮ ਨਹੀਂ ਹੁੰਦਾ ਸੀ। ਉਦੋਂ ਸ਼ਾਦੀशुदा ਔਰਤ ਹੀ ਜ਼ੇਵਰ ਪਾਉਂਦੀ ਸੀ, ਕਿ ਜਿਹੜੀ ਸੁਹਾਗਣ ਹੁੰਦੀ ਸੀ ਨਾ, ਉਹ ਜ਼ੇਵਰ ਉਹਦਾ ਹੁੰਦਾ ਸੀ ਕਿ ਬਈ ਇਹ ਜਿਹਨੂੰ ਜ਼ੇਵਰ ਪਾਇਆ ਲੋਕ ਮਹਿਫਲ 'ਚ ਜਾਂ ਕਿਤੇ ਦੇਖਦੇ ਸਨ, ਕੋਈ ਸ਼ਾਦੀ ਵਿਆਹ 'ਚ ਤੇ ਚੂੜੀਆਂ ਪਾਈਆਂ ਹੋਣੀਆਂ, ਕੰਨਾਂ 'ਚ ਕਾਂਟੇ ਹੋਣੇ, ਤੇ ਜਿਹੜਾ ਹਾਰ ਹੋਰ ਪਾਇਆ ਹੁੰਦਾ ਸੀ ਕਿ ਬਈ ਇਹ ਵਿਆਹੀ ਹੋਈ ਹੈ। ਉਹ ਵਿਆਹੀ ਹੋਈ ਦੀ ਇਹ ਹੁੰਦੀ ਸੀ ਕਿ ਸਮਝੋ ਨਿਸ਼ਾਨੀ ਕਿ ਉਹਨੇ ਜ਼ੇਵਰ ਪਾਇਆ ਹੁੰਦਾ ਸੀ, ਤੇ ਕਹਿਣਾ ਵੀ ਇਹ ਕੁੜੀ ਵਿਆਹੀ ਹੋਈ ਹੈ, ਜ਼ੇਵਰ ਤੋਂ ਲੋਕ ਸ਼ਨਾਖਤ ਕਰ ਲੈਂਦੇ ਸਨ। ਪਰ ਹੁਣ ਜ਼ਮਾਨਾ ਐਸਾ ਆ ਗਿਆ ਵੇ ਕਿ ਹੁਣ ਵਿਆਹੀ ਤੇ ਕੁਆਰੀ ਦਾ ਕੋਈ ਫਰਕ ਹੀ ਨਹੀਂ ਰਿਹਾ, ਕਿ ਬਈ ਹਰ ਬੰਦਾ ਜਿਹੜਾ ਜਵੈਲਰੀ ਪਾਉਂਦਾ, ਕਿਉਂਕਿ ਆਮ ਮਿਲ ਰਹੀ ਹੈ। ਉਸ ਜ਼ਮਾਨੇ 'ਚ ਬੱਚੀਆਂ ਨੂੰ ਬਹੁਤ ਛੋਟੀ ਛੋਟੀ ਕੰਨਾਂ 'ਚ ਨਾ ਛੋਟੀ ਛੋਟੀਆਂ ਇਹਨੂੰ ਕਹਿੰਦੇ ਨੇ ਵਾਲੀਆਂ, ਬੱਚੀਆਂ ਨੂੰ ਬਸ ਕੰਨ ਬਣਾ ਕੇ ਚਾਂਦੀ ਦੀਆਂ ਵਾਲੀਆਂ ਪਾ ਦਿੱਤੀਆਂ ਜਾਂਦੀਆਂ ਸਨ। ਬਹੁਤ ਕਿਸੇ ਨੂੰ ਚਾਹ ਹੁੰਦਾ ਸੀ ਤੇ ਸੋਨੇ ਦੀਆਂ ਵਾਲੀਆਂ, ਬਸ ਬੱਚੀਆਂ ਨੂੰ ਤਾਂ ਵਾਲੀਆਂ ਹੀ ਮਿਲਦੀਆਂ ਸਨ, ਚਲੋ ਬਈ ਪਾਓ ਤੇ ਦੌੜੋ, ਤੇ ਉਸ ਤੋਂ ਇਲਾਵਾ ਕੁਛ ਨਹੀਂ। ਤੇ ਜ਼ੇਵਰ ਜਦੋਂ ਸ਼ਾਦੀ 'ਤੇ ਮਿਲਦਾ ਸੀ ਫਿਰ ਬੜਾ ਉਹਦੀ ਹੁੰਦੀ ਸੀ ਕਿ ਵੀ ਕਿੰਨਾ ਆਇਆ ਜ਼ੇਵਰ। ਖਾਸ ਤੌਰ 'ਤੇ ਔਰਤਾਂ ਜ਼ੇਵਰ ਦੇਖਣ ਇਕੱਠੀਆਂ ਹੋ ਜਾਂਦੀਆਂ ਸਨ। ਉਹ ਦੁਲਹਨ ਵਿਚਾਰੀ ਦਾ ਕਹਿੰਦੇ ਨਾ ਨਾਸ ਤੇ ਸਵਾ ਸਤਿਆਨਾਸ ਮਾਰ ਦਿੰਦੀਆਂ ਸਨ ਉੱਤੇ, ਐਸਾ ਜਮਗਟਾ ਲੱਗ ਜਾਂਦਾ ਸੀ ਕਿ ਜ਼ੇਵਰ ਦੇਖੀਏ ਕਿ ਬਈ ਕਿੱਥੇ ਦਾ ਵੇ ਜ਼ੇਵਰ, ਕਿਹੜੇ ਸਸੁਰਾਲ ਤੋਂ ਕਿੰਨਾ ਆਇਆ ਵੇ, ਸਹੁਰਿਆਂ ਨੇ ਕੀ ਲੈ ਕੇ ਆਏ ਨੇ, ਤੇ ਬਈ ਪੇਕੇ ਵਾਲਿਆਂ ਨੇ ਕੀ ਪਾਇਆ ਵੇ। तो बड़ा जेवर नूं गौर ना देखा जाता सी कि भी जेवर चंगा वे भारा वे कि नहीं। बाज़ औरतां ते जुल्म की इंतहा इस तरह कर दियां सन, ऐसा फड़ फड़ के ना ऐसा वो भी देखदियां सन कि वजन किन्ना वे, हल्का वे, फूक वर्गा तो नहीं लैके आ गए सौरे। तो बड़ा उस वेले होंदियां सन गल्लां कि बई एवं भैड़ा जा जेवर लैके आए, फूक मारदा, एवं डिजाइन ही पतरे पतरे जे बने हुए ने, कोई उहदे विच भारा नहीं जे एवं नग नुग ला के लै। तो अच्छा जेवर जरा उन्होंने समझा जाता सी, जो भारा हुंदा सी उन्होंने कहता सी बड़ा चंगा जेवर आया वे, तो मजबूत जेवर आया। तो इस तरह फिर वो जेवर जड़ा वे बच्चियां नूं एक समझो माँ बाप की तरफों भी तोहफा होंदा सी, ससुराल वालों भी जड़ा मिलता सी, सेविंग अकाउंट होंदी सी कि सोना उस जमाने च सेविंग ही होंदा सी, बच्ची नूं शक्ल च दे दिता जाता सी कि चलो कहते ने सन कि अड़े थोड़े वक्त कम आंदा। सोना ऐसी चीज़ है, उदों बैंकिंग सिस्टम इन्ना आम नहीं सी, जेवर ही जेवर की शक्ल विच ही चीज़ां रखियां जांदियां सन कि चलो बई किसी वेले जरूरत पेगी तो कम आएगा। तो इस तरह पर औरतां फिर सजदियां सवरदियां भी सन जेवर दे नाल। मेरी अम्मी दे कोल भी बड़े खूबसूरत जेवर सन, भारी भारी उदों जेवर होंदे सन। अजकल तो इन्ना सोना महंगा हो गया कि लोग कहते हल्का फुल्का लै लो बई। तो बना उस जमाने बड़ा भारी भारी जेवर पाया जाता सी। सोने दियां सूइयां होंदियां सन, इत्थे सोने दियां सूइयां लांदियां सन, ते बड़े बड़े हार ते मगर मगर कहते सन। मगर इन्ना वड्डा एक होंदा सी, जिस तरह इहदा एक स्टैप है ना, एक होर ਉਹਦੇ नीचे एक होर उसी डिजाइन का 3 ऐसा लमकते होंदे सन, उन्होंने कहते सन मगर। मगर बड़ा मशहूर होंदा सी, ग्लू बंद मगर। बाई होंदी सी हत्थ ते पाण वाली, उन्होंने बाई कहते सन। बड़ा सोहना हत्थ सजदा सी, चौड़ी जी बाई बनी होंदी सी। फिर पंजांगला बड़ा जबरदस्त होंदा सी, बड़ा खूबसूरत 5 उंगलियां ते विच फिर एक टिक्का ते नाल एक कड़ा। पंजांगला भी बड़ा खूबसूरत जेवर सी। फिर उस तो बाद झूमर, टिक्का, कोका, बई बहुत सारिया चीज़ां। छाप अंगूठी नूं कहते सन छाप, छापां जड़ियां ने वो फिर पाईयां जांदियां सन जी। अंगूठी थोड़ी जी खुली बनवाई जाती सी, चूड़ी थोड़ी जी खुली बनवाई जाती सी कि बई कुड़ी ने थोड़ी जी मोटी हो जाना, भारी हो जाना, बार बार थोड़ी चढ़वाने, थोड़ा खुला ही रखाओ। तो चूड़ी का साइज भी थोड़ा खुला रखाया जाता सी। तो छाप का भी कहना भी थोड़ी जी खुली बनवा लवो। तो वह जी छाप खुली होंदी सी, ਉਹਨੂੰ फिर धागा लपेट के ना इस तरह करके ਉਹਨੂੰ टाइट कर लिया जाता सी कि चलो बई ਇਹਨੂੰ थोड़ा जिहा तंग कर लवो।
तो उत्थे धागा बलेट के ट्रिक कर ली जाती सी, इस तरह हो जाता सी। या फिर किसी को नाप नहीं है, अंदाजे के नाल ही सोना बनवा लिया इन्हें, थोड़ी जी खुली है तो चलो बई उन्होंने इस तरह लवेट लवो। तो चूड़ी भी खुली बनाई जाती सी। ते बच्चियां नूं की कहंदे ने इस तरह आम जेवर पाउण नूं मिलदा भी नहीं सी, बस वो दूजियां नूं देख के खुश होंदियां सन भी पसीना मैनूं बड़ा आ गया। तो की कहते ने दूजियां नूं देख के खुश हो जांदियां सन कि फलानी का जेवर आया, फलानी का जेवर आया, तो खुश हो जांदियां सन बच्चियां। तो साढ़े भी, मेरा नहीं ख्याल कि मेरे चाची अल्लाह जन्नत नसीब करे सियालकोट तो आंदे होंदे सन, उन्हां को बड़े बड़े कांटे होंदे सन, इन्ने बड़े बड़े चाची को कांटे होंदे सन। तो चाची की साड़ी तो चाची के कांटे लैके ना तो मैं फिर पानी होंदी सी, अपना शौक पूरा करनी सी। साढ़े को कोई ज्वेलरी नाल ही कोई शै नहीं सी। तो चाची ने फिर जो आना, चाची को होंदे सन को जेवर, तो कहना चाची जी पा लीए, चाची ने कहना हाँ पा लो। तो वो फिर मैं पा के फिरना शीशे च बार बार जाके इस तरह करके शीशे च अपने आप को देखना, वो इन्ना प्यारा लगता सी, अपना आप इन्ना सोहना लगता सी, दिल करदा सी सदके वारी हो जाइए अपने आप ते ही, होर तो कोई नहीं होंदा सी। असीं अपने आप ते आप फिदा हो जाने होंदे सी कि बई सानूं जेवर मतलब कांटे पाउण नूं मिल गए ने या कोई ऐसी चीज़। तो फिर कभी पा लेना, कभी अम्मी ने जिमें कभी उन्होंने जाना किसी शादी शुदी से कोई कढ़ना जेवर, तो फिर वो बच्चियां थोड़ी देर लिए पा के इस तरह बस खुश हो जांदियां सन, वरना इजाजत नहीं होंदी सी बच्चियां नूं जेवर पाउण दी। तो वो शादीशुदा औरत ही दा। तो अज मैं देखनी हाँ कि अज इन्ना ज्वेलरी के नाँ ते आ गया है कि तुसीं मैचिंग दी खरीदो। अजकल तो दुल्हना भी जिहड़ा सोने दे जेवर नहीं पांदियां, अपनी सूट की मैचिंग दे जाके चीज़ां खरीददियां ने, और फिर वो उत्थों बाजारों जाके जरा मैचिंग सैट होंदा वे, वलीमे ते भी मैचिंग ज्वेलरी बड़ी बड़ी महंगी, बड़ी बड़ी अच्छी, तो बहुत चीज़ां मिलदियां ने। तो इस तरह अजकल हुण वो सोने की भी वो वैल्यू नहीं रही है, कीमत के हिसाब नाल तो है वे, लेकिन उस तरह नहीं है कि लोग कहते कोई नहीं भाई इन्नियां चीज़ां ने पाओ तो खुश होवो, तो वाकई भी बड़ा मसला हल हो गया। हुण तो सोना जिहड़ा वे पिछे रह गया वे, हुण इन्नी खूबसूरत चीज़ां आ गई ने, इन्ने मैचिंग ज्वेलरी खूबसूरत नगां वाली, मोतियां वाली, सादी कलरफुल, ओए होए कोई एक चीज़ नहीं। जे तुसीं अगर एक चीज़ लैनी है, तुसीं यकीनन तुहाडा दिमाग चक्कर आ जाएगा, तुसीं किते जाओगे समझ ही नहीं आएगी भी की लईए ते की ना लईए। तो इस तरह फिर की कहते ने, चलो मैं थोड़ा जिहा बाहर नाना चाली, इस तरह फिर जड़ा अज तो मैं भी बड़ी सज गई हाँ। आमना का भी कमेंट आना चाहिए भी, आमना का कि कैसी लग रही हूँ मैं। आमना का ज़रूर इंशाल्लाह कमेंट आएगा। तो क्योंकि अंदर में ना गर्मी लगन लग गई, तो मैं चलो मैं इतने बाहर खड़ी होकर तुहाडे थोड़ा जिहा होर खिताब कर लैनी हाँ। तो इस तरह फिर जेवर जिहड़ा हुंदा सी वो इन्ना आम नहीं सी, ते बड़ा भारा जेवर बनाया जाता सी उन्हां ज़मानियां च। ते उस ज़माने की औरत जिहड़ी है वो फिर जेवर ही अपना साम के बेचारी रखती रहिंदी सी, छुपाती रहिंदी सी। औरतां बड़ी शो भी बड़ा मारदियां सन। जदों जेवर बन जाना फिर सारियां नूं दिखाया जाना कि भैया देखो ए मेरा मैं एवें बनाया वे, तो बड़ा उस औरत नूं बड़ा समझिया जाता सी। अगर शादी तो बाद उन्होंने कोई जेवर कोई चीज़ मिल जाती सी तो बड़ी मालदार कहलाती सी कि भई देखो वो बंदे ने उन्होंने होर बना के दिता वे जेवर, पहला भी देखो पिया सी उन्होंने होर बना के दे दिता वे। इस तरह वे लोग खुश हो जाते सन। तो और जेवर जिहड़ा वे वो औरत की कहते ने कमज़ोरी है, वो कहते हैं औरत की कमज़ोरी जेवर है। हाँ शायद ये गल ठीक भी होएगी, कोई अच्छा गलत गल नहीं है कि औरत की कमज़ोरी होंदी है। औरत कहती है कि भाई मैं की कहते हैं जेवर पाना ही पाना, सजना सवरना औरत का हक भी होंदा वे, तो औरत का दिल भी करदा वे, तो उसकी कमज़ोरी भी होंदी है। असी भी वाकई किते भी जाइए, हुण मैं खुद अपनी गल करनी है, दूसरे किसी की की गल करनी कि मैं अपनी गल करनी। मैं किते जावां बाजार तो मैंने फौरन हो जाता है हाए मैं चूड़ी लैनी है, मैं चूड़ियाँ लैनियां ने, तो वह फिर की कहते ने असी खरीद लैने कुछ ना कुछ। तो चलो बई ए देख लो हुण मैं काफ़ी जेवर के हवाले ना जिहड़े लम्मे लम्मे चलते होंदे सन, सैट 3-3 लड़ियां वाले भी होंदे सन। तो हुण इंशाल्लाह असीं शादी ते जाना वे पाकिस्तान। तो इस दफ़ा मैं सोचा कि मैं भी चंगे मैं भी जेवर पाने ने, कोशिश करांगी जे मैं लिया या किसी को उधार लैके थोड़ी देर पा लांगी, कोई नहीं इन्ना की फ़र्क पैंदा वे, थोड़ी देर तो पाने होंदे ने। ते और ऐसी चीज़ है कि एक दूसरे को मंग के भी बंदा पा लैंदा वे कि भाई दे चल थोड़ी देर लिए मैं पाना है। लेकिन सोने के जेवर कभी किसी को मंग के नहीं पाने चाहिए, ए वाले मंग लो किसी सोने के गवाच के तो भरने कित्थों ने बई।
ਤੇ ਵੀ ਚਲੋ ਚੱਲਦੇ ਆ। ਮੈਂ ਕੋਸ਼ਿਸ਼ ਕਰਨੀ ਆ ਕਿ ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਕਰੀਏ, ਉਹਨਾਂ ਜ਼ਮਾਨਿਆਂ ਦਾ ਅਸੀਂ ਜ਼ਿਕਰ ਕਰੀਏ, ਉਹਨਾਂ ਜ਼ਮਾਨਿਆਂ ਨੂੰ ਅਸੀਂ ਭੁੱਲੀਏ ਨਾ। ਅਸੀਂ ਉਹਨਾਂ ਕਰਦੇ ਰਹੀਏ, ਲੇਕਿਨ ਮੇਰੇ ਵਾਸਤੇ ਬੜਾ ਮੁਸ਼ਕਿਲ ਹੁੰਦਾ ਵੇ। ਮੈਂ ਕੋਸ਼ਿਸ਼ ਤਾਂ ਕਰਨੀ ਆ, ਫਿਰ ਵੀ ਬਾਅਦ ਦਫਾ ਮੈਂ ਜਦੋਂ ਕਰ ਲੈਣੀ ਆ ਨਾ ਰਿਕਾਰਡ, ਮੈਨੂੰ ਯਾਦ ਆਉਂਦਾ ਹੋਏ ਹੋਏ ਇਹ ਗੱਲ ਤੇ ਮੈਂ ਦੱਸੀ ਨਹੀਂ, ਪਰ ਉਹ ਫਿਰ ਉਸ ਵੇਲੇ ਮੈਨੂੰ ਯਾਦ ਨਹੀਂ ਆਉਂਦੀ ਉਹ ਗੱਲ, ਤੇ ਬਾਅਦ 'ਚ ਆਉਂਦੀ ਹੈ। ਲੇਕਿਨ 10-12 ਮਿੰਟ ਵਿੱਚ ਤੁਸੀਂ ਕਿਸੇ ਜ਼ਮਾਨੇ ਨੂੰ ਬਿਆਨ ਨਹੀਂ ਕਰ ਸਕਦੇ। ਕੋਈ ਵੀ ਗੱਲ ਹੋਵੇ ਤੁਸੀਂ ਉਹਨੂੰ ਬਿਆਨ ਨਹੀਂ ਕਰ। ਅਸੀਂ ਉਹਨਾਂ ਜ਼ਮਾਨਿਆਂ 'ਚ ਜ਼ਿੰਦਾ ਰਹੇ ਹਾਂ, ਅਸੀਂ ਉਹ ਜ਼ਮਾਨੇ ਗੁਜ਼ਾਰੇ ਨੇ, ਸਾਡੇ ਉਹ ਜ਼ਮਾਨੇ ਸਨ। ਅਸੀਂ ਕਿਸ ਤਰ੍ਹਾਂ 10 ਮਿੰਟ ਵਿੱਚ ਦੱਸ ਦਈਏ ਸਾਰੀ ਉਹਦੀ ਕਹਾਣੀ ਕਿ ਉਹ ਜ਼ਮਾਨੇ, ਤੇ ਇਸ ਤੋਂ ਉਹ ਜ਼ਮਾਨੇ ਤੇ ਹੁਣ ਆਣੇ ਨਹੀਂ ਨੇ, ਪਰ ਅਸੀਂ ਉਹਨਾਂ ਨੂੰ ਜ਼ਿੰਦਾ ਰੱਖਣਾ। ਮੈਂ ਤਾਂ ਪੂਰੀ ਕੋਸ਼ਿਸ਼ ਕਰਨੀ ਆ ਕਿ ਮੈਂ ਉਹਨਾਂ ਜ਼ਮਾਨਿਆਂ ਨੂੰ ਜ਼ਿੰਦਾ ਰੱਖਾਂ, ਮੈਂ ਉਹਨਾਂ ਜ਼ਮਾਨਿਆਂ ਨੂੰ ਮਰਨ ਨਾ ਦੇਵਾਂ, ਤੇ ਜਿਹ 'ਚ ਮੇਰੀਆਂ ਯਾਦਾਂ ਨੇ, ਜਿਹ 'ਚ ਮੇਰੇ ਹਸੀਨ ਦਿਨ ਨੇ, ਤੇ ਸਭ ਕੁਛ ਹੈ। ਤੇ ਚਲੋ ਵੀ ਫਿਰ ਹੁਣ ਮੈਂ ਚੱਲਨੀ ਆ, ਫਿਰ ਇਨਸ਼ਾਅੱਲਾ ਅਸੀਂ ਇੱਕ ਨਵੀਂ ਯਾਦ ਦੇ ਨਾਲ ਮਿਲਾਂਗੇ। ਅੱਜ ਅਸੀਂ ਜ਼ੇਵਰ ਦੇ ਹਵਾਲੇ ਨਾਲ ਗੱਲ ਕੀਤੀ। गुजरा हुआ ज़माना आता नहीं दोबारा, हाफिज खुदा तुम्हारा, हाफिज खुदा तुम्हारा। खुशियाँ थी 4 दिन की, आंसू है उम्र भर के, तन्हाइयों में अक्सर रोएंगे याद करके, वो वक्त जो के हमने, वो वक्त जो के हमने एक साथ है गुजारा, हाफिज खुदा तुम्हारा, हाफिज खुदा तुम्हारा। चलो भी मैं तो लत ऐसी भन्नी इस गाने की, अल्लाह माफ़ी। ते बड़ी खतरनाक किस्म की मैं कोशिश की है, लेकिन चलो थोड़ा जा कुछ लबा ते खुशी आ जाती है, मुस्कुराहट आ जाती है, थोड़ी देर असी खुश हो जाते हैं। ये हर्जी की है बई, कोई हर्ज नहीं है। ये हुण मैं अपना काम कर लगी हाँ, बड़ा शरीर किस्म की देर हो गई है मैनू। फिर असी मिलने हाँ, अल्लाह हाफिज। ते रब राखा। ते देख लो बई मेरा सैट देख लो।